ਅਸੀਂ ਬਾਬਰ ਆਜ਼ਮ ਦੀ ਗੱਲ ਕਰਦੇ ਪਏ ਸਾਂ ਕਿ ਉਹਨਾਂ ਨੂੰ ਆਫਰ ਹੋਈ ਕੈਪਟਨਸੀ ਦੀ, ਲੇਕਿਨ ਉਹਨਾਂ ਨੇ ਇਨਕਾਰ ਕਰਤਾ ਕਿ ਮੈਂ ਆਪਣੀ ਬੈਟਿੰਗ ਉੱਤੇ ਤਵੱਜਾ ਦੇਣਾ ਚਾਹਾਂਗਾ। ਕਿੰਨਾ ਬਿਹਤਰੀਨ ਫੈਸਲਾ ਹੈ। ਜਾਫਰ ਸਾਹਿਬ ਰਹਿੰਦੇ ਉੱਤੇ ਕਮੈਂਟ ਕਰੋ, ਕਿਉਂਕਿ ਤੁਸੀਂ ਹਮੇਸ਼ਾ ਇਹ ਕਹਿੰਦੇ ਹੋ ਕਿ ਬਾਬਰ ਨੂੰ ਫੋਕਸ ਹੀ ਆਪਣੀ ਕ੍ਰਿਕਟ ਉੱਤੇ ਰੱਖਣਾ ਚਾਹੀਦਾ। ਬੇਸ਼ੱਕ ਉਹਨਾਂ ਨੇ PSL ਵਿੱਚ ਪਿਸ਼ਾਵਰ ਜ਼ਲਮੀ ਨੂੰ ਟਰਾਫੀ ਜਿਤਵਾਤੀ, 2 ਸੈਂਚਰੀਆਂ ਵੀ ਆ ਗਈਆਂ, ਲੇਕਿਨ ਉਹ ਵੱਡੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ। ਕੀ ਵਜ੍ਹਾ ਕੀ ਹੈ ਤੁਹਾਡੀ ਨਜ਼ਰ? ਮੁਫਾਜ਼ ਸਾਹਿਬ, ਸਭ ਤੋਂ ਪਹਿਲੇ ਜਿਹੜੀ ਵਜ੍ਹਾ ਹੈ ਨਾ, ਉਹ PCB ਦਾ ਆਪਣਾ ਰਵੱਈਆ ਹੈ। ਤੁਸੀਂ ਵੇਖਿਆ ਹੋਇਆ ਕਿ ਪਹਿਲੇ ਵੀ ਬਾਬਰ ਆਜ਼ਮ ਨੂੰ ਜਦੋਂ 2023 ਦੇ ਵਰਲਡ ਕੱਪ ਤੋਂ ਬਾਅਦ ਹਟਾਇਆ ਗਿਆ ਤੇ 6 ਮਹੀਨੇ ਬਾਅਦ ਦੁਬਾਰਾ ਕਪਤਾਨੀ ਸੌਂਪਤੀ ਗਈ। ਉਹਨਾਂ ਨੂੰ ਫੇਰ ਹਟਾਤਾ ਗਿਆ। ਇੱਕ ਸੀਰੀਜ਼ ਤੋਂ ਬਾਅਦ ਇੱਕ ਵਰਲਡ ਕੱਪ ਦਾ ਇੱਕ ਇਵੈਂਟ ਆਇਆ ਜਿਹੜਾ ਨਹੀਂ ਅੱਛਾ ਚੱਲ ਸਕੇ T20 ਦਾ, ਤੇ ਉਹਨਾਂ ਨੂੰ ਦੁਬਾਰਾ ਕਪਤਾਨੀ ਤੋਂ ਉਹਨਾਂ ਕਹਿ ਕੇ ਉਹਨਾਂ ਕੋਲ ਅਸਤੀਫਾ ਲੈ ਲਿਆ ਗਿਆ। ਇਹੋ ਜਿਹੀਆਂ ਗੱਲਾਂ ਦੀ ਵਜ੍ਹਾ ਤੋਂ ਹੀ ਬਾਬਰ ਆਜ਼ਮ ਸ਼ਾਇਦ ਹੁਣ ਕਪਤਾਨੀ ਐਕਸੈਪਟ ਨਹੀਂ ਕਰ ਰਹੇ, ਕਿਉਂਕਿ ਮੁਹੰਮਦ ਰਿਜ਼ਵਾਨ ਨੂੰ ਜਦੋਂ 2024 ਅਕਤੂਬਰ ਦੇ ਵਿੱਚ ਬੋਰਡ ਵੱਲੋਂ ਕਪਤਾਨੀ ਆਫਰ ਕੀਤੀ ਗਈ ਤੇ ਉਹਨਾਂ ਕੋਈ 10-15 ਦਿਨ ਸੋਚਣ ਦਾ ਟਾਈਮ ਲਿਆ। ਉਹ ਸੋਚਣ ਦਾ ਟਾਈਮ ਇਸ ਲਈ ਲਿਆ ਕਿ ਉਹ ਕੁਝ ਯਕੀਨ ਦਹਾਨੀਆਂ ਲੈਣਾ ਚਾਹ ਰਹੇ ਸਨ ਕਿ ਉਹਨਾਂ ਨੂੰ ਜੇ ਪਰਫਾਰਮੈਂਸ ਨਹੀਂ ਦਿੰਦੇ ਉਹ ਕਿੰਨੀ ਦੇਰ ਤੱਕ ਕਪਤਾਨ ਨੇ, ਉਹ ਕਿੰਨੇ ਕੁ ਬਾਖਤਿਆਰ ਨੇ। ਉਸ ਟਾਈਮ ਬੋਰਡ ਨੇ ਉਹਨਾਂ ਨੂੰ ਯਕੀਨ ਦਹਾਨੀ ਦੇ ਕੇ ਗਰੰਟੀਆਂ ਦੇ ਕੇ ਕਪਤਾਨ ਅਨਾਉਂਸ ਤੇ ਕਰਤਾ, ਲੇਕਿਨ ਉਸ ਤੋਂ ਬਾਅਦ ਤੁਸੀਂ ਵੇਖਿਆ ਕਿ ਸਭ ਤੋਂ ਪਹਿਲੇ ਚੈਂਪੀਅਨਸ ਟਰਾਫੀ ਦੇ ਵਿੱਚ ਉਹਨਾਂ ਦੀ ਕੋਈ ਨਹੀਂ ਮੰਨੀ ਗਈ। ਫਿਰ ਉਸ ਤੋਂ ਬਾਅਦ ਵੈਸਟ ਇੰਡੀਜ਼ ਦੀ ਜਿਹੜੀ ਸੀਰੀਜ਼ ਅਸੀਂ ਵੈਸਟ ਇੰਡੀਜ਼ ਗਏ ਤੇ 2-1 ਤੋਂ ਹਾਰੇ, ਉਹਦੇ 'ਚ ਉਹਨਾਂ ਦੀ ਕੋਈ ਨਹੀਂ ਮੰਨੀ ਗਈ। ਤੇ ਵਾਪਸ ਆ ਕੇ ਉਹਨੇ ਕਿਹਾ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਮੈਂ ਕੀ ਕਰਦਾ, ਮੇਰੀ ਤੇ ਕੋਈ ਸੁਣਦਾ ਹੀ ਨਹੀਂ ਸੀ। ਤੇ ਜਦੋਂ PCB ਦੇ ਵਿੱਚ ਮੇਰਾ ਨਹੀਂ ਖਿਆਲ ਕਿ ਇਸ ਟਾਈਮ ਜਿਹੜਾ ਖਿਲਾੜੀ ਆਪ ਸਾਡੇ ਜਿਹੜੇ ਬੋਰਡ ਵਾਲੇ ਨੇ ਜਾਂ ਬੋਰਡ ਮੈਨੇਜਮੈਂਟ ਹੈ ਜਾਂ ਖਾਸ ਤੌਰ ਤੇ ਅੱਜ ਕੱਲ੍ਹ ਜਿਹੜੇ ਕੋਚ ਨੇ, ਜੇ ਉਹਨਾਂ ਨੂੰ ਕੋਈ ਗੱਲ ਕਰੇਗਾ, ਉਹਨਾਂ ਦੀ ਗੱਲ ਨਹੀਂ ਮੰਨੇਗਾ, ਕਿਸੇ ਗੱਲ ਤੇ ਨਾ ਕਰੇਗਾ, ਤੇ ਫਿਰ ਉਹਦਾ ਇਹੋ ਇੰਜਾਮ ਹੋਏਗਾ ਜਿਹੜਾ ਜ਼ਵਾਨ ਦਾ ਹੋਏਗਾ। ਤੇ ਸ਼ਾਇਦ ਬਾਬਰ ਆਜ਼ਮ ਨੂੰ ਹੁਣ ਇਸ ਚੀਜ਼ ਦੀ ਸਮਝ ਆ ਗਈ ਹੈ ਕਿ ਕਪਤਾਨੀ ਲੈਣ ਤੋਂ ਬਾਅਦ ਜੇ ਉਹਨਾਂ ਨਾਲ ਉਹੀ ਕੁਛ ਹੋਏ ਜੋ ਪਹਿਲੇ ਹੋਇਆ, ਜਾਂ ਦੁਬਾਰਾ ਉਹ ਕੋਚ ਜਾਂ ਬੋਰਡ ਦੀ ਜਾਂ ਸਿਲੈਕਸ਼ਨ ਕਮੇਟੀ ਦੀ ਗੱਲ ਨਹੀਂ ਮੰਨਦੇ, ਤੇ ਉਸ ਤੋਂ ਬਾਅਦ ਇਹ ਹੋਏਗਾ ਕਿ ਫਿਰ ਉਹਨਾਂ ਦਾ ਕੈਰੀਅਰ ਹੈ ਜਿਹੜਾ ਬਤੌਰ ਕ੍ਰਿਕਟਰ ਉਹ ਵੀ ਖਤਰੇ 'ਚ ਪੈ ਜਾਏਗਾ ਜਿੰਨੇ ਰਿਜ਼ਵਾਨ ਦਾ ਪਿਆ ਹੋਇਆ ਹੈ। ਤੇ ਐਸੇ ਲਈ ਇਹਨਾਂ ਸਭ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਬਾਬਰ ਆਜ਼ਮ ਨੇ ਜੇ ਕਪਤਾਨੀ ਤੋਂ ਇਨਕਾਰ ਕਰਤਾ ਹੈ ਤੇ ਉਹਨਾਂ ਦਾ ਬਹੁਤ ਅੱਛਾ ਫੈਸਲਾ ਹੈ। ਲੇਕਿਨ ਉਹਦੇ ਬਰਅਕਸ ਉਸ ਤੋਂ ਬਾਅਦ ਜੇ ਸਲਮਾਨ ਅਲੀ ਆਗਾ ਨੂੰ ਕਪਤਾਨੀ ਦੇਣ ਦੀ ਗੱਲ ਹੋ ਰਹੀ ਹੈ, ਤੇ ਮੇਰੇ ਖਿਆਲ 'ਚ ਜਿਹੜਾ ਖਿਲਾੜੀ 20 ਓਵਰਾਂ ਦੀ ਕ੍ਰਿਕਟ ਦੇ ਵਿੱਚ ਟੀਮ ਨੂੰ ਨਹੀਂ ਚਲਾ ਸਕਿਆ, ਉਹ 5 ਦਿਨ ਟੀਮ ਨੂੰ ਕੀ ਚਲਾਏਗਾ। ਤੇ ਬੋਰਡ ਨੂੰ ਚਾਹੀਦਾ ਕੋਈ ਸੰਜੀਦਾ ਖਿਲਾੜੀ ਕਪਤਾਨੀ ਲਈ ਲਿਆਏ। ਸਾਡਾ ਫਿਰ ਇਹੋ ਹੀ ਮਸ਼ਵਰਾ ਹੈ, ਅਸੀਂ ਕਹਾਂਗੇ ਕਿ ਮੁਹੰਮਦ ਰਿਜ਼ਵਾਨ ਇੱਕ ਅੱਛੀ ਆਪਸ਼ਨ ਹੋ ਸਕਦੇ ਨੇ, ਲੇਕਿਨ ਕੀ ਕਰੀਏ, ਉਧਰ ਉਹਨਾਂ ਨੂੰ ਵਨਡੇ ਕੋਚ ਹਸਨ ਨੂੰ ਨਹੀਂ ਪਸੰਦ, ਤੇ ਦੂਜੇ ਪਾਸੇ ਕੋਈ ਹੈੱਡ ਕੋਚ ਟੈਸਟ ਟੀਮ ਦੇ ਜਿਹੜੇ ਸਰਫਰਾਜ਼ ਅਹਿਮਦ ਨੇ ਉਹ ਵੀ ਉਹਨਾਂ ਲਈ ਕੋਈ ਅੱਛਾ ਜ਼ਿਹਨ 'ਚ ਖਿਆਲ ਜਾਂ ਗੁਮਾਨ ਨਹੀਂ ਰੱਖਦੇ। ਤੇ ਵੇਖੋ ਹੁਣ ਵਕਤ ਹੀ ਦੱਸੇਗਾ ਕਿ ਕਪਤਾਨੀ ਦਾ ਤਾਜ ਕਿਹਦੇ ਸਿਰ ਸਾਜਦਾ, ਲੇਕਿਨ ਜਿਹੜੇ ਮੌਜੂਦਾ ਹਾਲਾਤ ਨੇ ਲੱਗ ਇਹੋ ਹੀ ਰਿਹਾ ਕਿ ਸਲਮਾਨ ਅਲੀ ਆਗਾ ਨੂੰ ਹੀ ਇਹ ਜ਼ਿੰਮੇਵਾਰੀ ਦਿੱਤੀ ਜਾਏਗੀ। ਲੇਕਿਨ ਬਹੁਤ ਮਜ਼ਾਇਕਾ ਖੇਜ਼ ਗੱਲ ਹੋਏਗੀ ਕਿ ਸਭ ਤੋਂ ਸ਼ਾਰਟਰ ਫਾਰਮੈਟ ਤੇ ਸਭ ਤੋਂ ਲੌਂਗਰ ਫਾਰਮੈਟ ਦੇ ਕਪਤਾਨ ਤੋਂ ਹੈ ਨੇ, ਲੇਕਿਨ ਜਿਹੜਾ ਇੱਕ ਮੀਡੀਅਮ ਫਾਰਮੈਟ ਦਾ ਇੱਕ ਦਰਮਿਆਨੇ ਫਾਰਮੈਟ ਦਾ ਟੀਮ ਹੈ, ਵਨਡੇ ਟੀਮ, ਉਹਦੇ ਕਪਤਾਨ ਨਹੀਂ ਹੈ। ਕਿਉਂਕਿ ਅਸੀਂ ਅਕਸਰ ਵੇਖਿਆ ਕਿ ਜਾਂ ਤੇ ਖਿਲਾੜੀ ਵਨਡੇ ਤੇ ਟੈਸਟ ਟੀਮ ਦਾ ਕੈਪਟਨ ਹੁੰਦਾ ਤੇ T20 ਦਾ ਕੈਪਟਨ ਦੂਜਾ ਹੁੰਦਾ, ਜਿਹੜਾ ਮਾਡਲ ਆਸਟ੍ਰੇਲੀਆ ਨੇ ਅਪਣਾਇਆ ਹੋਇਆ ਹੈ। ਤੇ ਦੂਜੇ ਪਾਸੇ ਜਾਂ ਵਾਈਟ ਬਾਲ ਦਾ ਕੈਪਟਨ ਹੋਰ ਹੁੰਦਾ ਤੇ ਟੈਸਟ ਦਾ ਟੀਮ ਦਾ ਕੈਪਟਨ ਹੋਰ ਹੁੰਦਾ। ਜਿਹੜੇ ਅਕਸਰ ਮਾਡਲ ਤੁਸੀਂ ਨਿਊਜ਼ੀਲੈਂਡ ਦੀ ਕ੍ਰਿਕਟ 'ਚ ਵੇਖਿਆ ਹੈ ਕਿ ਨਿਊਜ਼ੀਲੈਂਡ ਦੇ ਜਿਹੜੇ ਟੈਸਟ ਦੇ ਕਪਤਾਨ ਟਾਮ ਲਿਥਮ ਨੇ, ਤੇ ਨਾਲ ਵਨਡੇ ਤੇ T20 ਵਾਈਟ ਬਾਲ ਕ੍ਰਿਕਟ ਦੇ ਕਪਤਾਨ ਨੇ ਸੈਂਟਨਰ ਨੇ। ਲੇਕਿਨ ਪਾਕਿਸਤਾਨ ਵਾਲੇ ਫਿਰ ਉਹੀ ਗੱਲ ਹੈ ਕਿ ਪਾਕਿਸਤਾਨੀ ਕ੍ਰਿਕਟ ਟੀਮ ਹੋਏ, ਕ੍ਰਿਕਟ ਬੋਰਡ ਹੋਏ, ਤੇ ਅਸੀਂ ਤਜਰਬੇ ਨਾ ਕਰੀਏ, ਤੇ ਅਸੀਂ ਫਿਰ ਉਹੀ ਇੱਕ ਚੂਚੂ ਦਾ ਮੁਰੱਬਾ ਬਣਾਉਣ ਜਾ ਰਹੇ ਹਾਂ ਕਿ ਸ਼ਾਰਟਰ ਤੇ ਲੌਂਗਰ ਤਰਜ਼ ਦਾ ਇੱਕ ਕਪਤਾਨ ਤੇ ਮੀਡੀਅਮ ਤਰਜ਼ ਦਾ ਦੂਜਾ। ਬਿਲਕੁਲ ਜੀ, ਅੱਗੇ ਵੈਸਟ ਇੰਡੀਜ਼ ਦੇ ਖਿਲਾਫ ਵੀ ਸੀਰੀਜ਼ ਖੇਡਣੀ ਹੈ, ਫਿਰ ਇੰਗਲਿਸ਼ ਟੀਮ ਦਾ ਵੀ ਚੈਲੰਜ ਆਏਗਾ, ਤੇ ਇੰਗਲਿਸ਼ ਪਿਚ ਲॉर्ड्स ਵਿੱਚ ਜਾ ਕੇ ਤੁਹਾਨੂੰ ਪਤਾ ਸਾਡੀ ਟੀਮ ਘਬਰਾਈ ਜਾਂਦੀ ਹੈ। ਲਿਖਦੇ हैं कौन जी क़यादत करता है पाकिस्तान क्रिकेट टीम की। बहुत बहुत शुक्रिया ਤੁਹਾਡੇ ਵਕਤ ਦਾ।